ਅਸੀਂ ਜਬਰੂ ਨੂੰ, ਉਹਨੇ ਕਿਹਾ ਵੀ ਦੇਖ ਜਬਰੂ ਗਵਾ ਰਹੀ, ਉਹਨੇ ਤਲਵਾਰ ਕੱਢੀ ਤੇ ਆਪਣੇ ਜਿਹੜੇ ਸਕੇ ਪੁੱਤਰ ਦਾ ਸਿਰ ਲਾਤਾ। ਉਹਨੇ ਨਾਲ ਇਹ ਵੀ ਕਿਹਾ, ਉਹਨੇ ਕਿਹਾ ਜਾਂਦਾ ਜਾਂਦਾ ਇਹ ਵੀ ਸੁਣ ਲੈ ਸੁੱਜਾ ਸਿੰਘ ਵੀ ਮੈਂ ਤੈਨੂੰ 32 ਧਾਰਾਂ ਨਹੀਂ ਬਖਸ਼ਣੀਆਂ ਹੈ। ਯਾਨੀ ਕਿ ਉਹਨੇ ਫਿਰ ਪੰਜਾਬ ਮਾਵਾਂ ਦੇ ਫਿਰ ਸਿਰ ਜਿਹੜੇ ਆ ਨਾ ਹਮੇਸ਼ਾ ਲਈ ਅੱਜ ਤੱਕ ਉੱਚੇ, ਇਹ ਵਰਨਾ ਤਾਂ ਇਹੀ ਹੋਣਾ ਸੀ ਵੀ ਉਹ ਇੱਕ ਗਦਾਰ ਸੀ ਜੀ, ਉਹਨੇ ਮਰਵਾਤਾ। ਲਓ ਜੀ, ਅੱਜ ਦੀ ਜਿਹੜੀ ਦਿਹਾੜ ਆ ਉਹ ਸਾਡੇ ਵਾਸਤੇ ਬੜੀ ਖੁਸ਼ੀ ਦੀ ਦਿਹਾੜ ਆ ਵੀ ਸਾਡੇ ਜਿਹੜਾ ਟੱਬਰ ਆ ਨਾ YouTube ਦਾ ਉਹ ਵੱਧ ਕੇ 1000 ਹੋ ਗਿਆ ਤੇ ਸਾਡੇ ਜਿਹੜੇ ਝਾਕੇ ਆ ਵਿਊਜ਼ 4000 ਘੰਟਾ ਹੁੰਦੇ ਆ ਉਹ ਵੀ ਸਾਡੇ ਜਿਹੜੇ ਆ ਪੂਰੇ ਹੋ ਗਏ ਆ। ਤੇ ਜਿਹੜਿਆਂ ਵੀਰਾਂ ਨੇ ਸਾਡੇ ਨਾਲ ਇੰਨੀ ਮੁਹੱਬਤ ਕੀਤੀ ਆ, ਸਾਡੇ ਕੋਲ ਸ਼ਬਦ ਨਹੀਂ ਹੈਗੇ ਵੀ ਅਸੀਂ ਉਹਨਾਂ ਦਾ ਕਿੱਦਾਂ ਜਿਹੜਾ ਧੰਨਵਾਦ ਕਰੀਏ, ਸ਼ੁਕਰੀਆ ਕਰੀਏ। ਬਸ ਅਸੀਂ ਇੰਨੀ ਕੀ ਬੇਨਤੀ ਕਰਾਂਗੇ ਵੀ ਸਾਡੇ ਨਾਲ ਇੰਝ ਹੀ ਪਿਆਰ ਜਿਹੜਾ ਮੁਹੱਬਤ ਆ ਨਾ ਉਹ ਵਧਾਈ ਰੱਖੋ। ਬਹੁਤ ਮਿਹਰਬਾਨੀ ਵੀਰਾਂ ਸੱਜਣਾ ਦੀ। ਮੈਂ ਅੱਜ ਇੱਕ ਗੱਲ ਕਰੂੰਗਾ ਵੀ ਮੈਂ ਜਿਹੜਾ ਪੰਜਾਬੀ ਬੈਸਟ ਫਾਰ ਐਵਰ ਇਹ ਨਾਮ ਰੱਖਿਆ ਨਾ, ਕਈ ਵੀਰ ਕਹਿ ਦਿੰਦੇ ਆ ਮੇਰੇ ਬੇਲੀ ਸੱਜਣ ਵੀ ਬੜਾ ਲੰਬਾ ਜਿਹਾ ਨਾਮ ਰੱਖਿਆ। ਉਹ ਮੈਂ ਗੱਲ ਕਰੂੰਗਾ ਵੀ ਮੈਂ ਇਹ ਬੜਾ ਸੋਚ ਸਮਝ ਕੇ ਇਹ ਨਾਮ ਰੱਖਿਆ ਸੀ ਵੀ ਜਿਹੜੇ ਸਾਡੇ ਪੰਜਾਬੀ ਵੀਰ ਆ ਉਹ ਜਿੱਥੇ ਦੇ ਵੀ ਵਾਸੀ ਹੋਣ, ਉਹ ਚੜ੍ਹਦੇ ਪੰਜਾਬ ਦੇ ਹੋਣ, ਉਹ ਲਹਿੰਦੇ ਪੰਜਾਬ ਦੇ ਹੋਣ, ਉਹ ਕੈਨੇਡਾ UK ਉਹ ਜਿੱਥੇ ਮਰਜ਼ੀ ਰਹਿੰਦੇ ਹੋਣ। ਮੈਂ ਇਹ ਸੋਚ ਕੇ ਰੱਖਿਆ ਸੀ ਕਿ ਜਿਹੜੇ ਪੰਜਾਬੀ ਆ ਨਾ ਇਹ ਸਾਰਿਆਂ ਨਾਲੋਂ ਵਾਧੂ ਹੁੰਦੇ ਆ, ਪੰਜਾਬੀ ਬੈਸਟ ਫਾਰ ਐਵਰ। ਤੇ ਅਸੀਂ ਵੀਡੀਓ ਵੀ ਇਸੇ ਸਿਲਸਿਲੇ ਦੇ ਵਿੱਚ ਜ਼ਿਆਦਾਤਰ ਬਣਾਉਂਦੇ ਆ ਵੀ ਕਿਸੇ ਬਗੈਰ ਜਾਤ ਪਾਤ ਤੋਂ, ਬਗੈਰ ਕਿਸੇ ਮਜ਼ਹਬ ਤੋਂ, ਅਸੀਂ ਪੰਜਾਬ ਦੀ ਗੱਲ ਕਰਨੇ ਬਾਰੇ, ਅਸੀਂ ਪੰਜਾਬੀ ਆ ਤੇ ਅਸੀਂ ਪੰਜਾਬੀਆਂ ਨੂੰ ਹੀ ਅੱਗੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦਾ ਹੀ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕੋਈ ਕਾਰਨਾਮਾ ਕੀਤਾ। ਬਲਕਿ ਮੈਂ ਤਾਂ ਕਹਿੰਦਾ ਵੀ ਪੰਜਾਬੀ ਤਾਂ ਹਰ ਜਗ੍ਹਾ ਹਰ ਇੱਕ ਹੀ ਵਾਧੂ ਆ ਜੀ। ਤੇ ਅੱਜ ਦੀ ਜਿਹੜੀ ਵੀਡੀਓ ਆ ਅਸੀਂ ਅੱਜ ਵੀ ਇੱਕ ਪੰਜਾਬ ਦੇ ਸੂਰਮੇ ਬਾਰੇ ਹੀ ਗੱਲ ਕਰਾਂਗੇ ਜਿਹੜਾ ਕਿ ਉਹ ਵੀ ਆਜ਼ਾਦੀ ਦਾ ਇੱਕ ਹੀਰੋ ਸੀ। ਜੰਗੇ ਆਜ਼ਾਦੀ ਜਿਹੜੀ ਅੰਗਰੇਜ਼ਾਂ ਦੇ ਖਿਲਾਫ ਲੜੀ ਗਈ ਉਹਦਾ ਹੀ ਇੱਕ ਹੀਰੋ ਸੀ। ਉਹ ਜਾਤ ਦਾ ਤਾਂ ਲੁਹਾਰ ਸੀ, ਪਰ ਮੈਂ ਤੁਹਾਨੂੰ ਇੱਕ ਗੱਲ ਕਰਾਂ ਕਿ ਕਦੇ ਤੁਸੀਂ ਸੁਣਿਆ ਵੀ ਕਿਸੇ ਦੇ ਜਨਾਜ਼ੇ ਦੇ ਉੱਤੇ ਵੀ ਰਾਣਾ ਸਾਹਿਬ ਟਿਕਟ ਜਿਹੜੀ ਆ ਲੱਗੀ ਹੋਈ? ਲੇਕਿਨ ਉਹ ਇੱਕ ਇਹੋ ਜਿਹਾ ਪੰਜਾਬ ਦੀ ਧਰਤੀ ਦਾ, ਚੜ੍ਹਦੇ ਪੰਜਾਬ ਦੀ ਧਰਤੀ ਦਾ, ਹਿੰਦੁਸਤਾਨ ਵੇਲੇ ਦਾ ਇੱਕ ਇਹੋ ਜਿਹਾ ਹੀਰੋ ਜਿਹੜਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਉਹਦੀ ਜਾਤ ਤਾਂ ਲੋਹਾਰ ਸੀ, ਪਰ ਜਿਹਦੇ ਥੋੜੇ ਦੀ ਜਿਹੜੀ ਮਾਰ ਸੀ ਨਾ ਉਹ ਬੜੀ ਤਕੜੀ ਸੀ। ਜਿੰਨੀ ਦੇਰ ਉਹਦੇ ਸਾਹਾਂ 'ਚ ਸਾਹ ਰਹੇ ਔਰ ਪੰਜਾਬ ਦੀ ਧਰਤੀ ਦੇ ਉੱਤੇ ਉਹ ਜਿੰਦਾ ਰਿਹਾ ਨਾ, ਉਹਨੇ ਅੰਗਰੇਜ਼ਾਂ ਦੀ ਹਕੂਮਤ ਨੂੰ ਵਕਤ ਪਾ ਕੇ ਰੱਖਿਆ। ਬਲਕਿ ਇਹ ਕਹਿਣਾ ਵੀ ਗਲਤ ਨਹੀਂ ਹੈਗਾ ਕਿ ਉਹਨੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਨੂੰ ਹਕੂਮਤ ਕਾਇਮ ਹੀ ਕਰਨ ਨਹੀਂ ਦਿੱਤੀ। ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਧਰਤੀ ਦੇ ਇੱਕ ਇਹੋ ਜਿਹੇ ਹੀਰੋ ਬਾਰੇ ਜਿਹਦਾ ਨਾਂ ਸੀ ਨਿਜ਼ਾਮ ਲੋਹਾਰ। ਠੀਕ ਹੈ ਜੀ। ਤੇ ਮੈਂ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ। ਸਾਡੇ ਦੋਵਾਂ ਵੱਲੋਂ ਸਾਡੇ ਵੇਖਣ ਸੁਣਨ ਵਾਲਿਆਂ ਨੂੰ ਮੁਹੱਬਤਾਂ ਭਰਾ ਅਸਲਾਮ ਵਾਲੇਕਮ ਤੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਤੇ ਜਿਹੜਾ ਕੋਈ ਵੀ ਸਾਡੀ ਇਸ ਵੀਡੀਓ ਦੇ ਨਾਲ ਜੁੜਿਆ ਅਸੀਂ ਉਹਨੂੰ ਜੀ ਆਇਆਂ ਨੂੰ ਕਹਿੰਦੇ ਆ। ਰਾਣਾ ਸਾਹਿਬ ਗੱਲ ਹੈਗੀ ਆ, ਮੈਂ ਗੱਲ ਅੱਜ ਕਰਦਾ ਪਿਆ ਨਿਜ਼ਾਮ ਲੋਹਾਰ ਜਿਹੜਾ ਕਿ ਚੜ੍ਹਦੇ ਪੰਜਾਬ ਦੀ ਧਰਤੀ ਦਾ ਇੱਕ ਸੂਰਮਾ ਸੀ। ਬਿਲਕੁਲ ਜੀ, ਚੜ੍ਹਦੇ ਲੈਂਦੇ ਦੋਨੇ ਪੰਜਾਬ ਸਾਰੇ। ਹਾਂਜੀ, ਪੰਜਾਬ ਦਾ ਹੀਰੋ ਸੀ। ਹਾਂਜੀ, ਪੰਜਾਬ ਦਾ ਹੀਰੋ ਸੀ। ਤੇ ਮੈਂ ਪੁੱਛਣਾ ਚਾਹੁੰਦਾ ਕਿ ਉਹ ਕਿੱਥੇ ਪੈਦਾ ਹੋਏ, ਤਫਸੀਲ ਨਾਲ ਕੋਈ ਇਹ ਦੱਸੋ ਵੀ ਕਿਹੜੀ ਜਗ੍ਹਾ ਦਾ ਨਾਲ ਉਹਦਾ ਤਾਲੁਕ ਸੀ। ਅੱਛਾ ਜੀ, ਨੰਬਰਦਾਰ ਸਾਹਿਬ ਤੁਸੀਂ ਗੱਲ ਕੀਤੀ ਆ ਨਿਜ਼ਾਮ ਲੋਹਾਰ ਦੀ। ਅੱਛਾ, ਨਿਜ਼ਾਮ ਲੋਹਾਰ ਜਿਹੜਾ ਨਾ ਇੱਕ ਆਜ਼ਾਦੀ ਦਾ ਬੜਾ ਤਕੜਾ ਸਿਪਾਹੀ ਸੀ, ਪਰ ਇਹਦੇ ਨਾਲ ਇੱਕ ਬੜੀ ਜ਼ਿਆਦਤੀ ਹੋਈ ਕਿ ਇਹਨੂੰ ਨਾ ਜ਼ਿਆਦਾਤਰ ਲੋਕਾਂ ਨੇ ਨਾ ਨਿਜ਼ਾਮ ਡਾਕੂ ਦੇ ਤੌਰ ਤੇ ਵੀ ਇੱਕ ਡਾਕੂ ਜਿਹੜਾ ਕਿ ਅਮੀਰਾਂ ਨੂੰ ਲੁੱਟਦਾ ਸੀ ਤੇ ਗਰੀਬਾਂ ਨੂੰ ਦੇ ਦਿੰਦਾ ਸੀ। ਬਸ ਇਹ ਯਾਨੀ ਕਿ ਇੱਕ ਰਾਬਨ ਹੁੱਡ ਟਾਈਪ ਦਾ ਯਾਨੀ ਕਿ ਡਾਕੂ ਬੰਦਿਆਂ ਦੇ ਜੇਨ 'ਚ ਪੈ ਗਈ। ਤੇ ਬਹੁਤ ਘੱਟ ਲੋਕੀ ਜੰਗੇ ਆਜ਼ਾਦੀ ਦੇ ਹਵਾਲੇ ਨਾਲ ਜਾਣਦੇ ਆ। ਜਿਹੜਾ ਕੁਛ ਲੋਕੀ ਜਾਣਦੇ ਵੀ ਆ, ਕੋਈ 40 ਸਾਲ ਆਖਰੀ ਫਿਲਮ ਜਿਹੜੀ ਆ ਕੋਈ 40 ਸਾਲ ਪਹਿਲੇ ਬਣੀ ਸੀ ਤੇ ਉਹਦੇ ਤੋਂ ਤੇ ਉਸ ਤੋਂ ਪਹਿਲੇ ਵੀ 1-2 ਫਿਲਮ ਬਣੀਆਂ, ਉਹਨਾਂ ਦਾ ਜ਼ਿਕਰ ਕਰਾਂਗੇ ਅਸੀਂ। ਤੇ ਇਹ ਤਾਂ ਆਜ਼ਾਦੀ ਦੇ ਸਿਪਾਹੀ ਸੀ ਤੇ ਇਹ ਪੈਦਾ ਹੋਏ 1835 ਚ ਅੰਮ੍ਰਿਤਸਰ ਦਾ ਇਲਾਕਾ ਇੱਕ ਹੈ ਤਰਨ ਤਾਰਨ, ਉੱਥੇ ਪੈਦਾ। ਤੇ ਆਜ਼ਾਦ ਦੇ ਲੋਹਾਰ ਸੀ ਤੇ ਇਹਨਾਂ ਨੇ ਪਰ ਇਹਨਾਂ ਦਾ ਹਥੌੜਾ ਜਿਹੜਾ ਸੀ ਨਾ ਉਹਦੀ ਸੱਟ ਨੇ ਅੰਗਰੇਜ਼ ਦੀ ਹਕੂਮਤ ਨੂੰ ਨਾ ਹਿਲਾਤਾ। ਸਹੀ ਹੈ ਅਜਰਨ ਸਾਹਿਬ। ਫਿਰ ਇਹਨਾਂ ਨੇ ਤਾਲੀਮ ਜਿਹੜੀ ਆ, ਪੜ੍ਹਾਈ ਜਿਹੜੀ ਆ, ਇਹ ਕਿੱਥੋਂ ਤੱਕ ਪੜ੍ਹੇ ਤੇ ਕਿੱਥੇ ਪੜ੍ਹੇ? ਨਹੀਂ ਜੀ, ਇਹਨਾਂ ਦੀ ਤਾਲੀਮ ਦਾ ਜ਼ਿਆਦਾ ਕੋਈ ਨਹੀਂ ਜ਼ਿਕਰ ਮਿਲਦਾ ਹੈ। ਤੇ ਇਹਨਾਂ ਨੇ ਆਪਣਾ ਤੋਂ ਹੀ ਆਪਣਾ ਜਿਹੜਾ ਖਾਨਦਾਨੀ ਕੰਮ ਸੀ ਨਾ ਉਹੀ ਕੀਤਾ। ਤੇ ਇਹਨਾਂ ਨੇ ਭੱਠੀ 'ਚ ਆਪਣਾ ਬਣਾਉਂਦੇ ਸੀ ਔਜ਼ਾਰ ਜਿਹੜੇ ਆ ਉਹ ਕਾਸ਼ਤਕਾਰਾਂ ਦੇ, ਕਿਸਾਨਾਂ ਦੇ। ਇਹਨਾਂ ਨੇ ਇੱਕ ਦਿਨ ਉੱਥੇ ਨਾ ਬਰਛੀ ਬਣਾਈ। ਬਰਛੀ ਇੱਕ ਅਸਲਾ ਸੀ
ਤੇ ਉਹ ਤੇ ਉੱਥੇ ਭੱਠੀ 'ਚ ਇਹਨਾਂ ਨੇ ਨਾ ਪਿਸਤੌਲ ਇੱਕ ਬਣਾਇਆ। ਜਦੋਂ ਮਾਂ ਨੂੰ ਦਿਖਾਇਆ ਤੇ ਮਾਂ ਖੁਸ਼ ਹੋਣ ਦੇ ਬਜਾਏ ਇਹਨਾਂ ਨਾਰਾਜ਼ ਹੋਈ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਨਹੀਂ ਕੰਮ ਠੀਕ ਹੈ। ਉਹਨੇ ਕਿਹਾ ਤੂੰ ਇਹ ਕੀ ਕੀਤਾ? ਹਾਂ, ਕਿਹੜੇ ਕੰਮੇ ਪੈ ਗਏ? ਤੇ ਲੇਕਿਨ ਨਿਜ਼ਾਮ ਨਾਲ ਮੁਸਕਰਾਇਆ ਤੇ ਬੋਲਿਆ ਕੁਝ ਨਹੀਂ ਹੈ, ਕਿਉਂਕਿ ਉਹਦੇ ਜ਼ਿਹਨ 'ਚ ਚੱਲ ਰਿਹਾ ਸੀ ਕਿ ਅੰਗਰੇਜ਼ ਜਿਹੜੇ ਹੈ ਨਾ, ਕਿਉਂਕਿ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ 1849 'ਚ ਪੰਜਾਬ ਵਿੱਚ ਤੇ 14-15 ਸਾਲ ਦੀ ਉਮਰ ਸੀ ਤੇ ਇਹ ਯਾਨੀ ਕਿ ਇੱਕ ਨਫ਼ਰਤ ਅੰਗਰੇਜ਼ਾਂ ਦੇ ਖਿਲਾਫ ਸਾਰੇ ਪੰਜਾਬੀਆਂ ਨੂੰ ਐ ਜੀ ਕਿ ਇੱਥੇ ਕਾਬਲ ਹੋ ਗਏ ਆ, ਇਹ ਪੰਜਾਬੀਆਂ ਨੂੰ ਦਾ ਇੱਜ਼ਤਾਂ ਲੁੱਟ ਰਹੇ ਆ, ਮਾਲ ਲੁੱਟ ਰਹੇ ਆ, ਕਤਲੋ ਗਾਰਤ ਕਰ ਰਹੇ ਆ। ਇਸ ਕਰਕੇ 14-15 ਸਾਲ ਦੇ ਗੱਭਰੂ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਦਾ ਖੂਨ ਤੱਤਾ ਹੁੰਦਾ ਵਾ, ਤੇ ਉਹ ਇਹ ਅੰਗਰੇਜ਼ਾਂ ਦੇ ਖਿਲਾਫ ਨਾ ਇਹ ਇੱਕ ਰੱਖਦੇ ਸੀ ਨਫ਼ਰਤ। ਅੱਛਾ, ਫਿਰ ਰਣ ਸਾਹਿਬ ਆ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਇਹ ਪੜ੍ਹੇ ਵੀ ਕੋਈ ਨਹੀਂ ਹੈਗੇ, ਹੁਣ ਜੇ ਅਸੀਂ ਆ ਦੂਜੇ ਜਿਹੜੇ ਸਾਡੇ ਜੰਗੇ ਆਜ਼ਾਦੀ ਦੇ ਹੀਰੋ ਆ, ਫਰੀडम ਫਾਈਟਰ, ਪੜ੍ਹੇ ਲਿਖੇ ਬੰਦੇ ਸੀ, ਉਹਨਾਂ ਦੀ ਇੱਕ ਸੋਚ ਬੜੀ ਉੱਚੀ ਸੀਗੀ, ਉਹ ਇਸ ਪਾਸੇ ਨੂੰ ਇੱਕ ਸੋਚ ਨਾਲ ਆਏ ਸੀਗੇ, ਤੇ ਫਿਰ ਇਹ ਪੜ੍ਹੇ ਵੀ ਨਹੀਂ ਹੋਏ ਸੀਗੇ, ਤੇ ਇਹ ਇਸ ਪਾਸੇ ਨੂੰ ਕਿੱਦਾਂ? ਨਹੀਂ, ਉਦੋਂ ਅਸਲ ਵਿੱਚ ਪੰਜਾਬ ਵਿੱਚ ਨਾ ਕਾਫੀ ਤਹਿਰੀਕਾਂ ਚੱਲ ਰਹੀਆਂ ਸੀ ਅੰਗਰੇਜ਼ਾਂ ਦੇ ਖਿਲਾਫ। ਜਿਹੜਾ ਇਹਨਾਂ ਦਾ ਇਲਾਕਾ ਸੀ ਨਾ, ਉੱਥੇ ਜੀਤ ਸਿੰਘ ਤੇ ਮਲਕੀਤ ਸਿੰਘ ਦੋ ਹੈ ਸੀ ਆਜ਼ਾਦੀ ਦੇ ਹੀਰੋ, ਉਹਨਾਂ ਨੂੰ ਇੱਕ ਜਮਾਤ ਹੈ ਸੀ ਬੱਬਰ ਅਕਾਲੀ ਮੂਵਮੈਂਟ, ਤੇ ਉਹਦੇ ਬੈਨਰ ਥੱਲੇ ਉਹ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸੀ। ਤੇ ਇਹਨਾਂ ਨੇ ਵੀ ਜਦੋਂ ਅਸਲਾ ਬਣਾ ਕੇ ਨਾ ਇਹਨਾਂ ਨੂੰ ਜੀਤ ਸਿੰਘ ਤੇ ਮਲਕੀਤ ਸਿੰਘ ਨੂੰ ਦਿੱਤਾ, ਤੇ ਜਦੋਂ ਫਿਰ ਅੰਗਰੇਜ਼ ਨੂੰ ਗਵਰਨਮੈਂਟ ਨੂੰ ਖਬਰ ਹੋਈ ਕਿ ਨਿਜ਼ਾਮ ਜਿਹੜਾ ਵਾ ਨਾ ਅਸਲਾ ਬਣਾ ਕੇ ਦਿੰਦਾ ਵਾ ਬਾਗੀਆਂ ਨੂੰ, ਤੇ ਉਹ ਛਾਪਾ ਇੱਕ ਦਿਨ ਪਿਆ ਤੇ ਉਹਨਾਂ ਨੇ ਇਹਨਾਂ ਦੀ ਉੱਥੋਂ ਭੱਠੀ ਤਹਿਖਾਨਾ ਜਿੱਥੋਂ ਵੀ ਹੈ ਸੀ ਉੱਥੋਂ ਅਸਲਾ ਬਰਾਮਦ ਕਰ ਲਿਆ। ਤੇ ਜਿਹੜਾ ਕੈਪਟਨ ਕੋਰ ਸੀ ਨਾ, ਇੰਚਾਰਜ ਸੀ ਇਸ ਮੁਹਿੰਮ ਦਾ, ਉਹਨੇ ਬਹੁਤ ਬਗੈਰਤੀ ਕੀਤੀ। ਉਸਨੇ ਨਿਜ਼ਾਮ ਲੋਹਾਰ ਦੀ ਭੈਣ ਨੂੰ ਬੇਇੱਜ਼ਤ ਕੀਤਾ ਤੇ ਨਿਜ਼ਾਮ ਲੋਹਾਰ ਦੀ ਮਾਂ ਤੇ ਇਹਨਾਂ ਤਸ਼ੱਦਦ ਕੀਤਾ ਕਿ ਉਹ ਇੱਕ ਗੈਰਤ ਤੇ ਦੂਸਰਾ ਜ਼ਖਮਾਂ ਦੀ ਵਜ੍ਹਾ ਤੋਂ ਉਹ ਮਰ ਗਏ ਸੀ। ਤੇ ਸ਼ਾਮ ਨੂੰ ਜਦੋਂ ਨਿਜ਼ਾਮ ਲੋਹਾਰ ਆਇਆ ਨਾ, ਤੇ ਉਹਦੇ ਲਈ ਤੇ ਦੁਨੀਆ ਬਦਲ ਚੁੱਕੀ ਸੀ, ਭੈਣ ਦੀ ਇੱਜ਼ਤ ਚਲੀ ਗਈ ਸੀ ਤੇ ਮਾਂ ਦੀ ਜਾਨ ਚਲੀ ਗਈ ਸੀ। ਤੇ ਉਹਨੇ ਖੈਰ ਜੀ ਆਪਣੀ ਭੈਣ ਨੂੰ ਲਿਆ ਤੇ ਆਪਣੇ ਇੱਕ ਦੋਸਤ ਮੁਹੰਮਦ ਸ਼ਫੀ ਉਹਦੇ ਨਾਲ ਉਹਦਾ ਨਿਕਾਹ ਕਰਵਾਤਾ ਤੇ ਆਪ ਇੱਕ ਵੀਰਾਨ ਦੀ ਹਵੇਲੀ 'ਚ ਰਾਤ ਗੁਜ਼ਾਰੀ। ਤੇ ਅਗਲੇ ਇੱਕ ਦਿਨ ਉਹਨੇ ਨਾ ਫਿਰ ਉੱਥੇ ਥਾਣੇ ਹਮਲਾ ਕੀਤਾ ਤੇ ਕੈਪਟਨ ਕੋਲ ਨੂੰ ਨਾ ਜਿਹੜਾ ਮਾਰ ਦਿੱਤਾ। ਤੇ ਇਸ ਤਰ੍ਹਾਂ ਦੀ ਡਾਇਰੈਕਟ ਇਨਵੋਲਵਮੈਂਟ ਜਿਹੜੀ ਹੈ ਨਾ ਹੋ ਗਈ ਆਜ਼ਾਦੀ। ਉਹ ਤਾਂ ਫਿਰ ਇੱਜ਼ਤ ਤੇ ਗੈਰਤ ਦੇ ਨਾਂ ਤੇ ਜਨਾਬ ਜੀ ਹੈ, ਫਿਰ ਉਹ ਇੱਕ ਪਾਸੇ ਨੂੰ ਆਏ, ਸਹੀ ਹੋ ਗਿਆ। ਅੱਛਾ, ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਨਾ ਫਿਰ ਗਰੁੱਪ ਬਣਾ ਲਿਆ ਆਪਣਾ, ਤੇ ਮੁਖਤਲਿਫ ਲੋਕਾਂ ਨੂੰ ਜਿਹੜਾ ਵਾ ਨਾ ਸ਼ਾਮਲ ਕਰ ਲਿਆ, ਜਿਹਦੇ 'ਚ ਸੂਜਾ ਸਿੰਘ ਹੈ, ਫਿਰ ਜਬਰੂ ਨਾਈ ਜਿਹੜਾ ਕਿ ਲਾਹੌਰ ਕਸੂਰ ਵਾਲੇ ਛਾਂਗੇ ਮਾਂਗੇ ਵਾਲੀ ਸਾਈਡ ਦਾ ਹੈ ਸੀ, ਤੇ ਉਹਨੂੰ ਵੀ ਸ਼ਾਮਲ ਕਰ ਲਿਆ। ਤੇ ਬਹੁਤ ਸਾਰੇ ਲੋਕੀ ਇਹਨੂੰ ਜਬਰੂ ਜੱਟ ਵੀ ਵੀਡੀਓ 'ਚ ਕੁਛ YouTube ਦੀਆਂ 'ਚ ਹੈ, ਲੇਕਿਨ ਇਹ ਜਬਰੂ ਜੱਟ ਨਹੀਂ ਸੀ, ਇਹ ਜਬਰੂ ਜਿਹੜਾ ਵਾ ਨਾ ਨਾਈ ਸੀ। ਤੇ ਮੈਂ ਲੇਕਿਨ ਡਾਂਗ ਛੋਟੇ ਦਾ ਬਹੁਤ ਕਹਿੰਦੇ ਮਾਹਿਰ ਸੀ। ਮੈਂ ਵੀ ਆ ਤੁਹਾਡੇ ਮੂੰਹ ਚੋਂ ਯਾਰ ਨਾਈ ਸੁਣਿਆ, ਮੇਰਾ ਅਗਲਾ ਸਵਾਲ ਮੈਂ ਇਹੀ ਮੇਰੇ ਜਿਹਨ ਚ ਆਇਆ ਸੀਗਾ ਵੀ ਉਹਨੂੰ ਤਾਂ ਮੇਰੇ ਵੀ ਜਿਹੜੇ ਕੰਨ ਹੁਣ ਤੀਕਰ ਜਿਹੜੀ ਆ ਜੀ ਉਹ ਜੱਟ ਹੀ ਕਹਿੰਦੇ ਆਏ ਆ ਤੇ ਜੱਟ ਹੀ ਸੁਣਦੇ ਆਏ ਆ। ਜਬਰੂ ਨਾਈ ਸੀ, ਲੇਕਿਨ ਡਾਂਗ ਛੋਟੇ ਦਾ ਬੜਾ ਮਾਸਟਰ ਸੀ, ਬੜਾ ਅੱਛਾ। ਇਹਨਾਂ ਨੇ ਫਿਰ ਇਸ ਤਰ੍ਹਾਂ ਕੀਤਾ ਕਿ ਅੰਗਰੇਜ਼ਾਂ ਤੇ ਨਾ ਪੁਲਿਸ ਵਾਲਿਆਂ ਦੇ ਹਮਲੇ ਸ਼ੁਰੂ ਕਰ ਦਿੱਤੇ। ਤੇ ਇਹਨੇ ਕੁਝ ਦਿਨਾਂ ਤੋਂ ਬਾਅਦ ਹੀ ਕੈਪਟਨ ਕੋਲ ਤੋਂ ਬਾਅਦ ਨਾ ਇੱਕ SP ਸੀ ਰੋਨਾਲਡ, ਉਹ ਤੇ ਉਹਦੇ ਨਾਲ ਦੇ ਕੁਝ ਬੰਦੇ ਜਿਹੜੇ ਆ ਨਾ ਮਾਰ ਦਿੱਤੇ। ਤੇ ਜਿਹੜੇ ਜਬਰੂ ਨੂੰ ਤੇ ਸੂਜਾ ਸਿੰਘ ਨੂੰ ਨਾ ਪੁਲਿਸ ਨੇ ਇੱਕ ਦਫਾ ਫੜ ਲਿਆ। ਤੇ ਸੂਜਾ ਸਿੰਘ ਦੀ ਮਾਂ ਨੇ ਜਦੋਂ ਜਿਹੜੀ ਜੀਤਾ ਕੌਰ ਸੀ ਉਹਨੇ ਦੱਸਿਆ ਨਿਜ਼ਾਮ ਨੂੰ ਕਿ ਉਹ ਫੜ ਕੇ ਲੈ ਗਏ ਆ, ਤੇ ਉਹਨੇ ਰਾਹ 'ਚ ਹੀ ਜਿਹੜਾ ਵਾ ਨਾ ਹਮਲਾ ਕੀਤਾ ਤੇ ਉਹਨਾਂ ਨੂੰ ਛੁਡਾ ਲਿਆ। ਤੇ ਉਸ ਤੋਂ ਬਾਅਦ ਜਿਹੜੀ ਜੀਤਾ ਕੌਰ ਸੀ ਉਹਨੇ ਨਾ ਇਹਨੂੰ ਆਪਣਾ ਪੁੱਤਰ ਬਣਾ ਲਿਆ, ਇਹਦੇ ਸਿਰ ਤੇ ਪੱਗ ਬੰਨੀ, ਤੇ ਇਹ ਜਿਹੜਾ ਸੂਜਾ ਸਿੰਘ ਦਾ ਨਾ ਇੱਕ ਭਾਈ ਬਣ ਗਿਆ। ਇਹ ਤਾਂ ਫਿਰ ਜੀ ਉਹ ਜਿਹੜਾ ਸਾਡਾ ਪੰਜਾਬ ਦਾ ਇੱਕ ਸਕਾਫਤ ਹੈਗੀ ਆ, ਜਦੋਂ ਕੋਈ ਪੱਗ ਬੰਨ ਦੇਵੇ ਜਾਂ ਪੱਗ ਵਟਾ ਲਵੇ ਤੇ ਉਹ ਤਾਂ ਪੱਗ ਵਟਾ ਲਓ ਤੇ ਭਰਾ ਬਣ ਜਾਂਦੇ। ਜੇ ਕੋਈ ਮਾਂ ਜਾਂ ਪੁੱਤਰ ਪੱਗ ਕਿਸੇ ਦੇ ਸਿਰ ਤੇ ਰੱਖਦੇ ਤਾਂ ਵੱਡੇ ਪੁੱਤਰ ਵਾਲੀ ਗੱਲ। ਬਿਲਕੁਲ, ਉਹ ਫਿਰ ਭਾਈ ਵਾਲੇ ਹੋ ਗਏ। ਤੇ ਇਹਨਾਂ ਨੇ ਹੋਰ ਵੀ ਕਾਫੀ ਸਾਰੇ ਬੰਦੇ ਜਿਹੜੇ ਆ ਨਾ ਉਹਦੇ 'ਚ ਚਿਰਾਗ ਮਾਛੀ ਆ, ਹੋਰ ਕਾਫੀ ਸਾਰੇ ਨਾਮ ਜਿਹੜੇ ਆ ਨਾ ਹੈ ਆ, ਉਹ ਸ਼ਾਮਲ ਹੋ ਗਏ। ਇਹਨਾਂ ਨੇ ਫਿਰ ਅੰਗਰੇਜ਼ਾਂ ਤੇ ਨਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਾਹੂਕਾਰ ਜਿਹੜੇ ਤਕੜੇ ਉਹਨਾਂ ਨੂੰ ਲੁੱਟਣਾ, ਗਰੀਬਾਂ ਨੂੰ ਮਾਲ ਦੇ ਦੇਣਾ। ਤੇ ਇਸੇ ਦੌਰਾਨ ਅੰਗਰੇਜ਼ਾਂ ਨੇ ਵੀ ਕਿਹਾ ਵੀ ਇਹਦਾ ਨਾ ਕੋਈ ਉਪਾਅ ਜਿਹੜਾ ਵਾ ਨਾ ਕੀਤਾ ਜਾ ਸਕੇ। ਤੇ ਉਹਨਾਂ ਨੇ ਮੁਜ਼ਾਕਰਾਤ ਦੀ ਦਾਵਤ ਦਿੱਤੀ ਵੀ ਇਹਦੇ ਨਾਲ ਕੋਈ ਗੱਲਬਾਤ ਹੋਵੇ। ਤੇ ਇੱਕ ਲਿਊ ਸੀ ਅਫਸਰ, ਉਹਨੇ ਬੁਲਾਇਆ ਕਿਤੇ, ਨਿਜ਼ਾਮ ਗਿਆ। ਨਿਜ਼ਾਮ ਨੇ ਦੇਖਿਆ ਵੀ ਉਹਨਾਂ ਨੇ ਨਾ ਫੰਦਾ ਲਾਇਆ ਹੈ ਫੜਨ ਲਈ। ਨਿਜ਼ਾਮ ਨੇ ਉੱਥੋਂ ਦੌੜਿਆ ਕੋਈ ਨਹੀਂ। ਨਿਜ਼ਾਮ ਨੇ ਨਾ ਬੜੀ ਚਲਾਕੀ ਹੁਸ਼ਿਆਰੀ ਨਾਲ ਭੇਸ ਬਦਲਿਆ ਸੀ। ਉਹਨੇ
ਉੱਥੇ ਲਿਓ ਨੂੰ ਨਾ ਮਾਰ ਦਿੱਤਾ ਤੇ ਆਪਣਾ ਉੱਥੋਂ ਵੀ ਨਿਕਲ ਗਿਆ ਹੈ। ਇਹਨਾਂ ਨੇ ਕਾਫੀ ਸਾਰੇ ਯਾਨੀ ਕਿ ਅੰਗਰੇਜ਼ਾਂ ਤੇ ਨਾ ਜਿਹੜਾ ਵਾ ਅੰਗਰੇਜ਼ਾਂ ਨੇ ਜੀ ਇਹਨਾਂ ਤੇ ਫਿਰ ਇਨਾਮ ਮੁਕਰਰ ਕਰ ਦਿੱਤਾ ਵੀ 4 ਮਰਬੇ ਜ਼ਮੀਨ ਦਿੱਤੀ ਜਾਏਗੀ ਤੇ 10,000 ਰੁਪਈਆ ਨਗਦ ਤੇ ਅਦਾਲਤ ਵਿੱਚ ਕੁਰਸੀ ਵੀ ਯਾਨੀ ਕਿ ਜਿਹੜੀ ਆ ਨਾ ਦਿੱਤੀ ਜਾਏਗੀ। ਜਿਹੜਾ ਬੰਦਾ ਇਹਦੇ ਲੇਕਿਨ ਜਿਹੜੇ ਇਹਨਾਂ ਦੇ ਹਾਮੀ ਸੀ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਜਿਹੜਾ ਬੰਦਾ ਨਿਜ਼ਾਮ ਦੀ ਮੁਖਬਰੀ ਕਰੇਗਾ ਉਹਦਾ ਟੱਬਰ ਮਾਰ ਦਿੱਤਾ ਜਾਏਗਾ, ਉਹਦੇ ਘਰ ਨੂੰ ਅੱਗ ਲਾਤੀ ਜਾਏਗੀ। ਕਿਸੇ ਬੰਦੇ ਨੇ ਫਿਰ ਇਹ ਜੁਰਤ ਨਹੀਂ ਕੀਤੀ ਕਿ ਉਹ ਨਿਜ਼ਾਮ ਦੀ ਕਰੇ ਤੇ ਨਿਜ਼ਾਮ ਨੇ ਨਾ ਕੋਈ 1869 ਤੋਂ ਲੈ ਕੇ 77 ਤੱਕ 8-7 ਸਾਲ ਬੜਾ ਅੰਗਰੇਜ਼ਾਂ ਨੂੰ ਖੂਬ ਕਹਿੰਦੇ ਨਾਕੋਂ ਚਣੇ ਚਬਾਉਣੇ ਵਾਲੀ ਗੱਲ ਤੇ ਉਹਨਾਂ ਨੂੰ ਤਾਂ ਵਕਤ ਜਿਹੜਾ ਪਾਇਆ ਪਿਆ ਲੋਕਾਂ ਦੇ ਦਿਲਾਂ ਤੇ ਵੀ ਤਾਂ ਜੀ ਰਾਜ ਕੀਤਾ ਨਾ ਜੀ। ਅੱਛਾ ਜੀ ਰਾਣਾ ਸਾਹਿਬ ਕਹਿੰਦੇ ਆ ਕਿ ਜਿਹੜੇ ਇਹਨਾਂ ਦੇ ਗ੍ਰਿਫਤਾਰ ਹੋਣੇ ਵਾਲੀ ਇੱਕ ਕਹਾਣੀ ਸੀ ਉਹ ਵੀ ਬੜੀ ਮਸ਼ਹੂਰ ਕਹਾਣੀ ਆ, ਉਹ ਸੱਚ ਆ ਕਿ ਝੂਠ ਆ ਅੱਜ ਤੁਸੀਂ ਮੈਨੂੰ ਦੱਸੋਗੇ ਵੀ ਕਹਿੰਦੇ ਨਹੀਂ ਵੀ ਪੰਜਾਬੀ ਦੇ ਵਿੱਚ ਵੀ ਯਾਰ ਮਾਰ ਵਾਲੀ ਕਹਾਣੀ। ਹਾਂ ਯਾਰ ਮਾਰ ਵਾਲੀ ਬਿਲਕੁਲ ਜੀ। ਇਹ ਬੰਦਾ ਕਹਿੰਦੇ ਨਹੀਂ ਬੁੜੀਆਂ ਜਿਹੜੀਆਂ ਵਾ ਬੰਦਿਆਂ ਨੂੰ ਮਰਾ ਦਿੰਦੀਆਂ ਤੇ ਉਹ ਫਿਰ ਬੰਦੇ ਵੀ ਉਹ ਗੱਲਾਂ ਦੀ ਕੀ ਇਹ ਗੱਲ ਸੱਚੀ ਸੀ ਕਿ ਵੀ ਉਹ ਜਿਹੜਾ ਸੁੱਜਾ ਸਿੰਘ ਸੀ ਬੇਲੀ ਉਹਨਾਂ ਨੇ ਉਹਦੇ ਨਾਲ ਜੀ ਇਹ ਉਹ ਸੁੱਜਾ ਸਿੰਘ ਨੇ ਗਦਾਰੀ ਅਸਲ 'ਚ ਸੁੱਜਾ ਸਿੰਘ ਜਿਹੜਾ ਸੀ ਨਾ ਉਹ ਜੱਟਾਂ ਦੇ ਖੂਹ ਦੀ ਇੱਕ ਹੈ ਸੀ ਵਧੀਆ ਮਾਛਣ ਹੈ ਉਹਦੇ ਇਸ਼ਕ 'ਚ ਗਿਰਦਾ। ਬਲਕਿ ਉਹ ਕਹਿੰਦੇ ਕਿ ਅੰਗਰੇਜ਼ਾਂ ਨੇ ਨਾ ਉਹ ਮਾਛਣ ਨੂੰ ਨਾ ਬਦ ਕਿਰਦਾਰ ਜੀ ਔਰਤ ਸੀ ਉਹਨੂੰ ਸੁੱਜਾ ਸਿੰਘ ਦੇ ਨਾਲ ਨਾ ਯਾਨੀ ਕਿ ਲਾਇਆ ਤੇ ਉਹਨੇ ਆਪਣੇ ਇਹ ਜਾਲ 'ਚ ਇਹਨੂੰ ਫਸਾ ਲਿਆ। ਤੇ ਉਹ ਜਦੋਂ ਨਿਜ਼ਾਮ ਨੂੰ ਪਤਾ ਲੱਗਿਆ ਨਿਜ਼ਾਮ ਨੇ ਨਾ ਸੁੱਜਾ ਸਿੰਘ ਨੂੰ ਬੁਰਾ ਭਲਾ ਕਿਹਾ ਵੀ ਇਹ ਕੰਮ ਨਹੀਂ ਵੀ ਆਜ਼ਾਦੀ ਵਾਲੇ ਬੰਦਿਆਂ ਲਈ ਔਰਤਾਂ ਵਾਲੇ ਕਿਸੇ ਇਸ਼ਕ ਮਸ਼ੂਕੀ ਇਹ ਨਹੀਂ ਠੀਕ ਹੈ। ਲੇਕਿਨ ਉਹ ਨਿਜ਼ਾਮ ਨੇ ਉਹ ਗੱਲ ਉਹਨੂੰ ਮਾਛਣ ਨੂੰ ਦੱਸੀ ਤੇ ਉਹਨੇ ਮਾਛਣ ਨੇ ਕਿਹਾ ਵੀ ਉਹਨੂੰ ਖਿਲਾਫ ਕਰ ਦਿੱਤਾ ਨਿਜ਼ਾਮ ਨੂੰ ਦੇ। ਉਹਨੇ ਕਿਹਾ ਵੀ ਨਿਜ਼ਾਮ ਬੰਦੇ ਮਾਰਦਾ ਵਾ, ਜਦੋਂ ਫੜੇ ਗਏ ਤੇ ਤੂੰ ਵੀ ਫਾਹੇ ਲੱਗ ਜਾਣਾ ਵਾ, ਬੰਦੇ ਤਾਂ ਉਹਨੇ ਮਾਰੇ ਆ ਹੈ ਤੈਨੂੰ ਐਵੇਂ ਖਾਮ ਖਾ ਦੀ। ਤੇ ਇਹਦੇ ਸੁੱਜਾ ਸਿੰਘ ਵੀ ਜਿਹੜਾ ਵਾ ਨਾ ਕੁਛ ਖਿਲਾਫ ਹੋ ਗਿਆ ਨਾਲ ਫਿਰ 4 ਮਰਬੇ ਜ਼ਮੀਨ 10,000 ਰੁਪਏ ਲਾਲਚ ਆ ਗਿਆ। ਉਹ ਇੱਕ ਦਿਨ ਜੀਤਾ ਕੌਰ ਬਿਮਾਰ ਸੀ ਉਹਦਾ ਪਤਾ ਕਰਨ ਲਈ ਆਇਆ ਜਦੋਂ ਨਿਜ਼ਾਮ ਤੇ ਸੁੱਜਾ ਸਿੰਘ ਨੇ ਜਿਹੜੀ ਹੈ ਨਾ ਇਹ ਖਬਰ ਕਰ ਦਿੱਤੀ ਪੁਲਿਸ ਨੂੰ ਤੇ ਪੁਲਿਸ 2 ਘੰਟਿਆਂ ਦੇ ਵਿੱਚ ਆ ਗਈ। ਉਹਨਾਂ ਨੇ ਜਿੱਥੇ ਸੁੱਤਾ ਹੋਇਆ ਸੀ ਉਹਦੀ ਛੱਤ ਪੱਟਣੀ ਸ਼ੁਰੂ ਕਰ ਦਿੱਤੀ ਤੇ ਨਿਜ਼ਾਮ ਦੀ ਜਦੋਂ ਖੜਕੇ ਨਾ ਅੱਖ ਖੁੱਲੀ ਘੋੜੀ ਵੀ ਉੱਥੇ ਹੀ ਸੀ ਬੰਨੀ ਹੋਈ। ਉਹਨੇ ਘੋੜੀ ਤੇ ਬੈਠਾ ਤੇ ਉੱਪਰ ਸਿਰ ਦੇ ਨਾ ਕੋਈ ਲਿਆ ਲੋਹੇ ਦੀ ਕੋਈ ਗੋਲੀ ਗਾਲੀ ਨਾ ਲੱਗੇ ਤੇ ਪਰ ਇੰਨੀ ਤੇਜ਼ੀ ਨਾਲ ਘੋੜੀ ਨਿਕਲੀ ਨਾ ਕਿ ਉਹਦਾ ਸਿਰ ਜਿਹੜਾ ਵਾ ਨਾ ਉਹ ਚੁਗਾਟ ਨਾਲ ਲੱਗ ਗਿਆ ਤੇ ਉਹ ਉੱਥੇ ਡਿੱਗ ਗਿਆ ਘੋੜੀ ਤੋਂ। ਤੇ ਇੰਨੇ ਕਹਿੰਦੇ ਡਰੇ ਹੋਏ ਸੀ ਕਿ 48 ਘੰਟੇ ਨਾਲ ਉਹ ਗੋਲੀਆਂ ਚਲਾਉਂਦੇ ਰਹੇ ਪੁਲਿਸ ਵਾਲੇ, ਅੰਦਰ ਜਾਣ ਦੀ ਕਿਸੇ ਨੂੰ ਉਹਨਾਂ ਦੀ ਹਿੰਮਤ ਨਹੀਂ ਪਈ। ਤੇ 48 ਘੰਟਿਆਂ ਬਾਅਦ ਫਿਰ ਉਹ ਜਿਹੜਾ ਵਾ ਨਾ ਉਹਨੂੰ ਉੱਥੋਂ ਲਾਸ਼ ਨੂੰ ਚੱਕਿਆ ਤੇ ਕਸੂਰ ਯਾਨੀ ਕਿ ਜਿਹੜਾ ਵਾ ਨਾ ਲੈ ਗਏ। ਅੱਛਾ ਜੀ ਰਾਣਾ ਸਾਹਿਬ ਕਹਿੰਦੇ ਆ ਕਿ ਫਿਰ ਜਿਹੜਾ ਸੁੱਜਾ ਸਿੰਘ ਸੀ ਉਹ ਵੀ ਤੁਸੀਂ ਇਹ ਦੇਖੋ ਕਿ ਉਹ ਬਦਲਾ ਤਾਂ ਉਹ ਲੋਕਾਂ ਨੇ ਲੈਣਾ ਸੀ, ਤੁਸੀਂ ਉਹ ਗੱਲ ਕੀਤੀ ਸੀ ਤੇ ਫਿਰ ਇਹ ਵੀ ਇੱਕ ਕਹਾਣੀ ਦਾ ਇੱਕ ਪੰਜਾਬ ਦੀ ਇੱਕ ਗੱਲ ਹੈਗੀ, ਇੱਕ ਗੈਰਤ ਦੀ ਗੱਲ ਹੈਗੀ ਆ ਵੀ ਇਹ ਸੁੱਜਾ ਸਿੰਘ ਨੂੰ ਫਿਰ ਕਿਨੇ ਦੇਖੋ ਜੀ ਉਹ ਫਿਰ ਜਿਹੜੇ ਕਹਿੰਦੇ ਨਾ ਪੰਜਾਬ ਦੀਆਂ ਮਾਵਾਂ ਹੈ ਫਿਰ ਜਿਹੜੀ ਜੀਤਾ ਕੌਰ ਸੀ ਨਾ ਉਹਨੇ ਫਿਰ ਕਿਰਦਾਰ ਅਦਾ ਕੀਤਾ ਯਾਨੀ ਕਿ ਪੰਜਾਬ ਦੀ ਨਾ ਸੱਚੀ ਮਾਂ ਦਾ। ਵੀ ਇੱਕ ਪਾਸੇ ਤਾਂ ਉਹਦਾ ਹਕੀਕੀ ਪੁੱਤਰ ਸੀ ਤੇ ਦੂਜੇ ਪਾਸੇ ਜਿਹੜਾ ਗਦਾਰ ਸੀ ਤੇ ਦੂਸਰੇ ਪਾਸੇ ਉਹਦਾ ਜਿਹੜਾ ਵਾ ਨਾ ਮੂੰਹ ਬੋਲਿਆ ਪੁੱਤਰ ਸੀ ਨਿਜ਼ਾਮ ਲੋਹਾਰ ਹੈ ਜਿਹਨੂੰ ਕਿ ਮਰਵਾਇਆ ਸੀ ਉਹਦੇ ਅਸਲ ਪੁੱਤਰ ਨੇ। ਲੇਕਿਨ ਉਹਨੇ ਆਪਣਾ ਵਜ਼ਨ ਜਿਹੜਾ ਨਾ ਸਾਰਾ ਆਪਣੇ ਜਿਹੜੇ ਮੂੰਹ ਬੋਲਿਆ ਪੁੱਤਰ ਸੀ ਨਾ ਨਿਜ਼ਾਮ ਉਹਦੇ 'ਚ ਪਾਤਾ ਤੇ ਉਹ ਉੱਥੇ ਗਈ ਤਲਵਾਰ ਲੈ ਕੇ ਤੇ ਉੱਥੇ ਜਾਂਦੇ ਹੀ ਉਹਨੇ ਜਬਰੂ ਵੀ ਉਦੋਂ ਫੜਿਆ ਗਿਆ ਸੀ। ਜਬਰੂ ਨੂੰ ਉਹਨੇ ਕਿਹਾ ਵੀ ਦੇਖ ਜਬਰੂ ਗਵਾ ਰਹੀ, ਉਹਨੇ ਤਲਵਾਰ ਕੱਢੀ ਤੇ ਆਪਣੇ ਜਿਹੜੇ ਸਕੇ ਪੁੱਤਰ ਦਾ ਸਿਰ ਲਾਤਾ। ਉਹਨੇ ਨਾਲ ਇਹ ਵੀ ਕਿਹਾ, ਉਹਨੇ ਕਿਹਾ ਜਾਂਦਾ ਜਾਂਦਾ ਇਹ ਵੀ ਸੁਣ ਲੈ ਸੁੱਜਾ ਸਿੰਘ ਵੀ ਮੈਂ ਤੈਨੂੰ 32 ਧਾਰਾਂ ਨਹੀਂ ਬਖਸ਼ਣੀਆਂ ਹੈ। ਯਾਨੀ ਕਿ ਉਹਨੇ ਫਿਰ ਪੰਜਾਬ ਮਾਵਾਂ ਦੇ ਫਿਰ ਸਿਰ ਜਿਹੜੇ ਆ ਨਾ ਹਮੇਸ਼ਾ ਲਈ ਅੱਜ ਤੱਕ ਪੁੱਛੇ ਇਹ ਵਰਨਾ ਤਾਂ ਇਹੀ ਹੋਣਾ ਸੀ ਵੀ ਉਹ ਇੱਕ ਗਦਾਰ ਸੀ ਜੀ ਉਹਨੇ ਮਰਵਾਤਾ ਹੈ, ਪਰ ਉਹਨੇ ਯਾਨੀ ਕਿ ਇੱਕ ਕਿਸਮ ਦਾ ਉਹ ਦਾਗ ਜਿਹੜਾ ਵਾ ਨਾ ਮਾਂ ਨੇ ਧੋਤਾ। ਤੇ ਫਿਰ ਬਾਕੀ ਫਿਰ ਪਤਾ ਹੀ ਆ ਤੁਹਾਨੂੰ ਜੋ ਕੁਝ ਹੋਇਆ ਜਿਹੜੀਆਂ ਨਾ ਚੀਜ਼ਾਂ। ਅੱਛਾ ਜੀ ਫਿਰ ਇਹ ਜਿਹੜਾ ਇਹਦਾ ਜਿਹੜੇ ਯਾਨੀ ਕਿ ਜਦੋਂ ਉਹ ਤਰੀਕ ਕਿਹੜੀ ਸੀ, ਕਿਹੜਾ ਸਨ ਸੀ ਜਦੋਂ ਇਹ ਦੁਨੀਆ ਤੋਂ ਚਲੇ ਗਏ? ਇਹ 1877 ਦੀ ਗੱਲ ਆ ਜਦੋਂ ਤੇ ਫਿਰ ਇੱਥੇ ਕਸੂਰ 'ਚ ਜਿਹੜਾ ਨਾ ਇਹਨਾਂ ਦਾ ਜਨਾਜ਼ਾ ਹੋਇਆ ਤੇ ਦਫਨ ਵੀ ਇਹ ਕਸੂਰ 'ਚ ਹੀ ਆ ਤੇ ਉਹ ਵੀ ਇੱਕ ਅਲੱਗ ਹੀ ਸੀ। ਕਹਿੰਦੇ ਫਿਲਮਾਂ ਦੇ ਟਿਕਟ ਲੱਗਦੇ ਆ ਹੈ, ਸਰਕਸਾਂ ਦੇ ਟਿਕਟ ਲੱਗਦੇ ਆ ਤੇ ਇਹ ਜਨਾਜ਼ੇ ਤੇ ਟਿਕਟ ਲਾਇਆ
ਹਾਂਜੀ 2 ਰੁਪਏ ਉਸ ਦੌਰ 'ਚ ਉਹਨਾਂ ਨੇ ਕਿਹਾ ਕਿ ਜਿਹਨੇ ਜਨਾਜ਼ਾ ਪੜ੍ਹਨਾ 2 ਰੁਪਏ ਦੇਵੇ ਹਾਂ ਹੈ। ਤੇ ਕਹਿੰਦੇ ਕਿ 17,500 ਬੰਦੇ ਨੇ ਜਨਾਜ਼ਾ ਜਿਹੜਾ ਵਾ ਨਾ ਯਾਨੀ ਕਿ ਪੜਿਆ 35,000 ਉਸ ਦੌਰ 'ਚ 35,000 ਰੁਪਈਆ ਗਵਰਨਮੈਂਟ ਨੂੰ ਟੈਕਸ ਦੇ ਕੇ ਨਾ ਇਹ ਤੇ ਨਾਮ ਜਿਹੜਾ ਫਿਰ ਨਿਜ਼ਾਮ ਦਾ ਜਿਹੜਾ ਵਾ ਨਾ ਜਿੰਦਾ ਕਰ ਦਿੱਤਾ। ਲਓ ਜੀ, ਮੈਂ ਤੁਹਾਡੇ ਨਾਲ ਅੱਗੇ ਪਹਿਲੇ ਗੱਲ ਕੀਤੀ ਸੀਗੀ ਸ਼ੁਰੂ ਦੇ ਵਿੱਚ ਵੀ ਇਸ ਪੰਜਾਬ ਦਾ ਇੱਕ ਇੱਦਾਂ ਦਾ ਸੂਰਮਾ ਵੀ ਹੈਗਾ ਜਿਹਦੇ ਜਨਾਜ਼ੇ ਦੇ ਉੱਤੇ ਵੀ ਟਿਕਟ ਲੱਗੀ ਸੀ, ਉਹ ਵੀ ਅੰਗਰੇਜ਼ ਹਕੂਮਤ ਦੇ ਦੌਰ ਦੇ ਵਿੱਚ ਉਹਨੇ ਲਾਈ ਸੀ ਤੇ 17,500 ਬੰਦੇ ਨੇ ਉਹ ਜਨਾਜ਼ਾ ਪੜਿਆ ਸੀ। 35,000 ਰੁਪਏ ਦੀ ਉਸ ਵੇਲੇ 1877 ਦੇ ਵਿੱਚ ਉਸ ਵੇਲੇ ਦੀ ਸਰਕਾਰ ਨੂੰ ਜਨਾਜ਼ੇ ਦੀ ਆਮਦਨ ਹੋਈ ਸੀਗੀ ਨਿਜ਼ਾਮ ਲੋਹਾਰ ਦੇ। ਅੱਛਾ ਜੀ ਰਾਣਾ ਸਾਹਿਬ, ਗੱਲ ਹੈਗੀ ਆ, ਇਹ ਤਾਂ ਸਾਰਾ ਕੁਝ ਹੋ ਗਿਆ। ਕਹਿੰਦੇ ਆ ਕਿ ਬੰਦੇ ਖੈਰ ਇਹਨਾਂ ਨੇ ਤਾਂ ਇਹ ਆਪਣੀ ਜ਼ਿੰਦਗੀਆਂ ਦੇ ਵਿੱਚ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਨਾਮ ਪੈਦਾ ਕਰਿਆ। ਫਿਰ ਇਹਨਾਂ ਦੇ ਉੱਤੇ ਫਿਲਮਾਂ ਵੀ ਬਣੀਆਂ, ਹਾਂ ਫਿਲਮਾਂ ਬਹੁਤ ਸਾਰੀਆਂ। ਹਾਂ ਜੀ ਫਿਲਮਾਂ ਬਣੀਆਂ, ਇਹਦੇ ਤੇ ਕਾਫੀ ਸਾਰੀਆਂ ਫਿਲਮਾਂ ਬਣੀਆਂ ਜਿਹਦੇ ਵਿੱਚ ਮੈਂ 2-3 ਫਿਲਮਾਂ ਤੁਹਾਨੂੰ ਦੱਸਾਂਗਾ। ਇੱਕ ਫਿਲਮ ਜਿਹੜੀ ਸੁਧੀਰ ਡਾਇਰੈਕਟਰ ਸੀ ਉਹਦਾ ਨਾਮ ਸੀ ਨਿਜ਼ਾਮ, ਉਹਦੇ ਚ ਸੁਲਤਾਨ ਰਾਈ ਤੇ ਸੁਧੀਰ ਸੀ ਤੇ ਉਸ ਦਾ ਡੇਟ ਨਹੀਂ ਹੈ ਯਾਦ। ਤੇ ਇੱਕ ਫਿਲਮ ਜਿਹੜੀ ਹੈ ਨਾ ਇਹ ਬਣੀ 1966 ਚ, ਜਮੀਲ ਅਖਤਰ ਡਾਇਰੈਕਟਰ ਸੀ। ਇਹਦਾ ਨਾਮ ਸੀ ਫਿਲਮ ਦਾ ਨਿਜ਼ਾਮ ਲੋਹਾਰ ਹੈ। ਇਹਦੇ ਚ ਅਲਾਉਦੀਨ, ਨੀਲੋ ਤੇ ਯਾਸਮੀਨ ਸੀ। ਤੇ ਫਿਰ 1979 ਚ ਵਹੀਦ ਡਾਰ ਨੇ ਇੱਕ ਫਿਲਮ ਬਣਾਈ ਨਿਜ਼ਾਮ ਡਾਕੂ ਦੇ ਨਾਮ ਤੋਂ, ਜਿਹਦੇ ਚ ਯੂਸਫ ਖਾਨ ਤੇ ਸੁਲਤਾਨ ਰਾਈ ਤੇ ਸਲਮਾ ਮੁਮਤਾਜ਼ ਹੈ ਸੀ। ਇਹ 1979 ਚ ਬਣੀ। ਇਹ ਯਾਨੀ ਕਿ 3 ਫਿਲਮਾਂ ਜਿਹੜੀਆਂ ਨਾ, ਵੈਸੇ ਤਾਂ ਜਬਰੂ ਨਿਜ਼ਾਮ ਹਾਂ ਜਬਰੂ ਦੇ ਨਾਂ ਤੋਂ ਬਣਿਆ, ਉਹਦੇ ਚ ਵੀ ਫਿਰ ਇਕੱਠੀਆਂ ਬਣੀਆਂ। ਫਿਰ ਜਬਰੂ ਦੇ ਜਿਹੜੇ ਢੋਲੇ ਗਾਏ ਜਾਂਦੇ ਆ, ਇਸ ਤਰ੍ਹਾਂ ਨਿਜ਼ਾਮ ਦੇ ਵੀ ਪੰਜਾਬੀ ਸ਼ਾਇਰੀ ਚ ਢੋਲੇ ਤੇ ਮਾਈਏ ਗਾਏ ਜਾਂਦੇ ਆ। ਤੇ ਸੂਜਾ ਸਿੰਘ ਤਾਂ ਨਹੀਂ ਕਿਧਰੇ ਜੀ ਕੋਈ ਇਹੋ ਜਿਹਾ ਕੋਈ ਵੀ ਉਹਦੇ ਤੇ ਵੀ ਕਿਸੇ ਨੇ ਕੋਈ ਬਣਾਤੀ ਹੋਵੇ ਜਾਂ ਅਸੀਂ ਬਣਾ ਦਈਏ? ਨਹੀਂ ਜੀ, ਉਹ ਸੂਜੇ ਸਿੰਘ ਤੇ ਦੇਖੋ ਜੀ ਉਹਦੀ ਬਾਂਹ ਜਿਹੜੀ ਆ ਉਹਨੇ ਆਪਣਾ ਹੁਣ ਜਦੋਂ ਵੀ ਨਿਜ਼ਾਮ ਦਾ ਜ਼ਿਕਰ ਆਏਗਾ ਤੇ ਫਿਰ ਜੀਤਾ ਕੌਰ ਦਾ ਨਾਮ ਤਾਂ ਜਿਹੜਾ ਵਾ ਨਾ ਉਹ ਆਏਗਾ, ਪੰਜਾਬ ਦੀ ਇੱਕ ਮਾਂ ਦਾ ਨਾਮ। ਯਾਨੀ ਕਿ ਜਿੱਥੇ ਇੱਕ ਪੰਜਾਬ ਦਾ ਪੁੱਤਰ ਆ ਉੱਥੇ ਪੰਜਾਬ ਦੀ ਇੱਕ ਮਾਂ ਵੀ। ਸਹੀ ਗੱਲ ਹੈਗੀ ਆ ਜੀ, ਠੀਕ ਹੋ ਗਈ। ਬੜੀ ਮਿਹਰਬਾਨੀ ਰਾਣਾ ਸਾਹਿਬ। ਲਓ ਜੀ, ਇਹ ਸੀਗੀ ਅੱਜ ਦੀ ਸਾਡੀ ਇੱਕ ਹੋਰ ਜੰਗੇ ਆਜ਼ਾਦੀ ਦੇ ਹੀਰੋ ਬਾਰੇ ਇੱਕ ਸਾਡੀ ਵੀਡੀਓ। ਅਸੀਂ ਜਿਹੜੀ ਪੰਜਾਬ ਦੇ ਹੀਰੋਆਂ ਦੀ ਜਾਂ ਜੰਗੇ ਆਜ਼ਾਦੀ ਦੇ ਹੀਰੋਆਂ ਦੀ ਜਾਂ ਕਿਸੇ ਵੀ ਪੰਜਾਬ ਦੇ ਹੀਰੋ ਦੀ ਗੱਲ ਕਰਾਂਗੇ ਨਾ, ਉਹ ਕਿਸੇ ਜ਼ਾਤ ਪਾਤ ਦੇ ਨਾਲ ਜਾਂ ਕਿਸੇ ਮਜ਼ਹਬ ਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੋਏਗਾ। ਇਹ ਸਾਡੇ ਪੰਜਾਬੀਆਂ ਦੀ ਉਹ ਹੈਗੀ ਆ। ਮੈਂ ਅੱਗੇ ਇੱਕ ਗੱਲ ਕੀਤੀ ਆ ਤੁਹਾਨੂੰ, ਉਹੀ ਗੱਲ ਆ ਵੀ ਪੰਜਾਬੀ ਬੈਸਟ ਫਾਰ ਐਵਰ। ਪੰਜਾਬੀ ਜਿੱਥੇ ਦਾ ਵੀ ਰਹਿਣ ਵਾਲਾ, ਜਿਸ ਮਰਜ਼ੀ ਧਰਤੀ ਦਾ ਵਾਸੀ ਆ ਅੱਜ ਦੇ ਵੇਲੇ, ਉਹ ਸਭ ਤੋਂ ਸਾਡੀ ਨਜ਼ਰ ਦੇ ਵਿੱਚ, ਸਾਡੀ ਅੱਖਾਂ ਨਾਲ ਜੇ ਦੇਖੀਏ, ਮੈਂ ਉਹਨੂੰ ਸਭ ਤੋਂ ਉੱਚਾ ਤੇ ਸਭ ਤੋਂ ਵਾਧੂ ਹੀ ਸਮਝਦਾ ਜੀ। ਇਸੇ ਗੱਲ ਦੇ ਨਾਲ ਸਾਨੂੰ ਦੋਵਾਂ ਨੂੰ ਦਿਓ ਜੀ ਇਜਾਜ਼ਤ। ਲਵ ਯੂ ਹੋ ਗਿਆ। ਪਿਆਰ ਆਪਣਾ ਇੰਝ ਹੀ ਦਿਖਾਉਂਦੇ ਰਹੋ। ਤੇ ਅਸੀਂ ਜਿਹੜੀ ਆ ਇੱਕ ਜਿਹੜੇ ਸਾਡੇ ਕੁਣਬਾ ਸਾਡਾ ਜਿਹੜਾ ਆਪਣਾ ਟੱਬਰ ਜਿਹੜਾ ਆ, ਇਹ ਜਿਵੇਂ ਜਿਵੇਂ ਵੱਧ ਰਿਹਾ ਨਾ ਜੀ, ਜਿੱਦਣ ਹੁਣ ਆਹ ਸਾਡਾ YouTube ਦਾ ਚੈਨਲ ਆ ਇਹ ਮੋਨੀਟਾਈਜ਼ ਹੋਊਗਾ, ਅਸੀਂ ਆਪਸ ਦੇ ਵਿੱਚ ਇੱਥੇ ਸਾਡੇ ਉਹ ਬੈਠਕ ਵਾਲੇ ਜਿਹੜੇ ਵੀਰ ਆ, ਰਾਣਾ ਸ਼ਮਸ਼ਾਦ, ਇਕਬਾਲ ਨੰਬਰਦਾਰ ਸਾਹਿਬ, ਰਾਣਾ ਇਕਰਾਮ ਸਾਹਿਬ ਤੇ ਜਨਾਬ ਜ਼ੁਲਫਕਾਰ ਭੁੱਟੋ ਸਾਹਿਬ, ਉਹਨਾਂ ਨੂੰ ਵੀ ਬੁਲਾਵਾਂਗੇ ਤੇ ਅੰਜਮ ਸਰੋਇਆ ਸਾਹਿਬ ਨੂੰ ਵੀ ਅਸੀਂ ਬੁਲਾਵਾਂਗੇ। ਤੇ ਅਸੀਂ ਇੱਕ ਇਕੱਠੀ ਜਿਹੜੀ ਆ ਰਾਣਾ ਸਾਹਿਬ ਕੇਕ ਵੀ ਕੱਟਾਂਗੇ ਇਨਸ਼ਾਅੱਲਾ। ਆ ਕੇਕ ਵੀ ਰਾਣਾ ਸਾਹਿਬ ਕਹਿ ਰਹੇ ਆ ਕੱਟਾਂਗੇ, ਤੇ ਵੈਸੇ ਵੀ ਜਿਹੜਾ ਕੋਈ ਖਾਣ ਪੀਣ ਦਾ ਇੰਤਜ਼ਾਮ ਇੱਥੇ ਕਰਾਂਗੇ। ਇਸ ਨਾਲ ਸਾਨੂੰ ਦਿਓ ਜੀ ਇਜਾਜ਼ਤ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ।